ਅੱਜ ਦੀਆਂ ਖਬਰਾਂ ਵੱਲ ਚੱਲੀਏ। ਅਮਰੀਕਾ ਦੇ ਵਿੱਚ ਹੁਣ ਕਈ ਸਟੇਟਾਂ ਦੇ ਗਵਰਨਰ ਇੰਨੇ ਔਖੇ ਆ ਵੀ ਕੈਲੀਫੋਰਨੀਆ ਦੇ ਲੋਕ ਉਹਨਾਂ ਦੀ ਸਟੇਟ ਦੇ ਵਿੱਚ ਨਾ ਆਉਣ। ਅੱਜ ਯੂਟਾ ਦੇ ਗਵਰਨਰ ਨੇ ਵਾਈਟ ਹਾਊਸ ਦੇ ਸਾਹਮਣੇ ਖੜ ਕੇ ਨਿਊ ਜਰਸੀ ਦੇ ਗਵਰਨਰ ਜੋ ਹੈਗੇ ਆ ਫਿਲ ਮਰਫੀ, ਉਹਨਾਂ ਦੇ ਨਾਲ ਇਹ ਕਿਹਾ ਵੀ ਕੈਲੀਫੋਰਨੀਆ ਦੇ ਲੋਕ ਆ ਜੋ ਮੈਂ ਇਹ ਚਾਹੁੰਦਾ ਵੀ ਉਹ ਆਪਣੀ ਸਟੇਟ ਦੇ ਵਿੱਚ ਹੀ ਖੁਸ਼ ਰਹਿਣ ਤੇ ਯੂਟਾ ਨੂੰ ਨਾ ਮੂਵ ਹੋਣ। ਗਵਰਨਰ ਸਪੈਂਸਰ ਕਾਕਸ ਯੂਟਾ ਦੇ ਆ, ਕਹਿੰਦੇ ਸਟੇ ਇਨ ਕੈਲੀਫੋਰਨੀਆ ਕਿਉਂਕਿ ਸਾਡੀ ਸਟੇਟ ਨੂੰ ਹਾਊਸਿੰਗ ਦੀ ਤੇ ਪਾਣੀ ਸ਼ਾਰਟੇਜ ਦੀ, ਵਾਟਰ ਸ਼ਾਰਟੇਜ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਨੈਸ਼ਨਲ ਗਵਰਨਰ ਐਸੋਸੀਏਸ਼ਨ ਦਾ ਐਨੂਅਲ ਵਿੰਟਰ ਮੀਟਿੰਗ ਸੀ, ਜਿਹਦੇ ਵਿੱਚ ਦੋਨੋਂ ਗਵਰਨਰਾਂ ਨੇ ਬਾਹਰ ਖੜ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹਦੇ ਵਿੱਚ ਉਹਨਾਂ ਨੇ ਕਿਹਾ ਇਮੀਗ੍ਰੇਸ਼ਨ ਨੂੰ ਲੈ ਕੇ, ਅਨਡਾਕੂਮੈਂਟਡ ਲੋਕਾਂ ਨੂੰ ਲੈ ਕੇ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਪ੍ਰੋਬਲਮ ਹੈਗੀਆਂ ਆ। ਯੂਟਾ ਦੀ ਜੇ ਗੱਲ ਦੱਸਦੀ ਜਾਈਏ, ਯੂਟਾ ਦੇ ਵਿੱਚ 27,63,885 ਲੋਕ ਸੀ। ਸੌਰੀ 2,07,63,885 2010 ਵਿੱਚ ਸੀ, ਜੋ ਗਿਣਤੀ 2020 ਦੇ ਵਿੱਚ 3,02,71,616 ਹੋ ਗਈ। 18.3% ਇਨਕਰੀਜ਼ ਹੋਇਆ ਹੈਗਾ। ਸੋ ਸਾਰਾ ਕੁਝ ਉਹਨਾਂ ਦਾ ਮਹਿੰਗਾ ਹੋ ਰਿਹਾ, ਇਸ ਕਰਕੇ ਉਹਨਾਂ ਨੇ ਇਹ ਸ਼ਰੇਆਮ ਹੀ ਕਹਿ ਦਿੱਤਾ। ਤੇ ਇਸ ਤੋਂ ਬਿਨਾਂ ਜੇ ਹੋਰ ਵੀ ਗੱਲ ਕਰਦੇ ਜਾਈਏ, ਟੈਕਸਸ ਦੇ ਵਿੱਚ ਤਾਂ ਬਿੱਲ ਬੋਰਡ ਲਾਏ ਹੋਏ ਹੈਗੇ ਆ ਵੀ ਡੋਂਟ ਮੂਵ ਟੂ ਟੈਕਸਸ। ਸੋ ਇਸ ਤੋਂ ਬਿਨਾਂ ਹੋਰ ਵੀ ਕਈ ਸਟੇਟਾਂ ਦੀਆਂ, ਆਇਓਵਾ, ਉੱਥੋਂ ਵੀ ਖਬਰਾਂ ਆ ਰਹੀਆਂ ਹੈਗੀਆਂ। ਯੂਟਾ ਦੇ ਵਿੱਚ ਰੈਕਰਡ ਨੰਬਰ ਆਫ ਹੋਮ ਬਿਲਡਿੰਗ ਹੋਈ ਆ ਸੰਨ 2021 ਚ, ਪਰ ਸਟਿਲ ਉਹ ਉੱਥੇ ਜੋ ਘਰਾਂ ਦੀ ਘਾਟ ਬਹੁਤ ਜ਼ਿਆਦਾ ਆ। ਇਹ ਬੜੀ ਕਮਾਲ ਦੀ ਗੱਲ ਆ। ਜਾਂ ਤਾਂ ਫਿਰ ਅਮਰੀਕਾ ਦੇ ਵੱਖ-ਵੱਖ ਟੋਟੇ ਹੋ ਜਾਣੇ ਆ ਵੀ ਚਾਹੁੰਦੇ ਇੱਦਾਂ। ਇਹ ਹੁਣ ਜੇ ਅਮਰੀਕੀ ਬੰਦਿਆਂ ਨੂੰ ਕਹੋ ਵੀ ਤੁਸੀਂ ਆਹ ਸਟੇਟ 'ਚ ਨਹੀਂ ਜਾ ਸਕਦੇ, ਉਹ 'ਚ ਨਹੀਂ ਜਾ ਸਕਦੇ, ਇੱਥੇ ਵਾਲੇ ਨਹੀਂ ਆਉਣ, ਉੱਥੇ ਵਾਲੇ ਨਹੀਂ ਆਉਣ, ਤਾਂ ਫਿਰ ਯੂਨਾਈਟਿਡ ਨੇਸ਼ਨਸ ਆਫ ਅਮਰੀਕਾ ਜਿਹੜਾ ਉਹ ਕਿੱਦਾਂ ਹੋਊਗਾ। ਰੋਕ ਟੋਕ ਤਾਂ ਵੈਸੇ ਨਹੀਂ ਹੋਣੀ ਚਾਹੀਦੀ। ਕੈਲੀਫੋਰਨੀਅਨਸ ਦੇ ਨਾਲ ਇੰਨੀ ਨਫ਼ਰਤ ਜਿਹੜੀ ਆ ਉਹ ਆਈ ਥਿੰਕ ਬਹੁਤੀ ਚੰਗੀ ਜਿਹੜੀ ਉਹ ਗੱਲ ਨਹੀਂ। ਹਾਂ, ਪਾਲਿਸੀਜ਼ ਦਾ ਜਿਹੜਾ ਉਹ ਵਖਰੇਵਾਂ ਹਰ ਇੱਕ ਥਾਵਾਂ ਦੇ ਉੱਤੇ ਦੋ ਜਿਹੜੀਆਂ ਸੂਬਿਆਂ ਦੇ ਵਿਚਾਲੇ ਜਿਹੜਾ ਉਹ ਹੁੰਦਾ ਹੀ ਹੁੰਦਾ ਆ। ਪਰ ਆਈ ਥਿੰਕ ਇਹ ਟੂ ਮੱਚ ਜਿਹੜੀ ਗੱਲ ਆ ਇਹ ਹੋ ਰਹੀ ਆ। ਹੁਣ ਇੱਥੇ ਵੀ ਤਾਂ ਬਾਹਰਲੇ ਸੂਬਿਆਂ ਤੋਂ ਆ ਕੇ ਲੋਕ ਉਹ ਵੱਸਦੇ ਨੇ। ਹੁਣ ਜੇ ਇਹ ਵੀ ਕਹੀ ਜਾਣ ਵੀ ਬਾਹਰ ਦੜਾ ਦਿਓ, ਇੱਦਾਂ ਕਰ ਦਿਓ, ਆਈ ਥਿੰਕ ਇਹ ਕੰਮ ਦਾ ਥੋੜ੍ਹਾ ਇਹਦੇ ਵਿੱਚ ਇਹ ਆ ਵੀ ਵੱਧ ਜ਼ਿਆਦਾ ਜਾਣਾ ਆ ਆਪਸ ਦੇ ਵਿੱਚ ਜਿਹੜੀ ਡਿਵਾਈਸਿਵਨੈਸ ਆ, ਇਹਨਾਂ ਕੰਮ ਬਹੁਤਾ ਠੀਕ ਜਿਹੜਾ ਉਹ ਨਹੀਂ ਹੋਣ ਵਾਲਾ ਹੈਗਾ। ਅਗਲੀ ਜਿਹੜੀ ਹਰਜਿਤ ਸਿੰਘ ਜੀ ਗੱਲ ਕਰਦੇ ਜਾਈਏ, ਅਫੋਰਡੇਬਲ ਹਾਊਸਿੰਗ ਨੂੰ ਜਿਹੜਾ ਹੋਰ ਈਜ਼ੀਲੀ ਬਿਲਡ ਕਰਨ ਦੇ ਲਈ ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਪ੍ਰਪੋਜ਼ਲ ਜਿਹੜਾ ਉਹ ਲਿਆਂਦਾ ਜਾ ਰਿਹਾ ਆ। ਕੈਲੀਫੋਰਨੀਆ ਦੇ ਸਟੇਟ ਸੈਨੇਟਰ ਸਕਾਟ ਵੀਨਰ, ਉਹਨਾਂ ਨੇ ਨਵੇਂ ਲੈਜਿਸਲੇਸ਼ਨ ਦਾ ਐਲਾਨ ਕੀਤਾ ਆ, SB 35। ਕਹਿੰਦੇ ਵੀ 2017 ਦੇ ਵਿੱਚ ਕਾਨੂੰਨ ਦੇ ਵਿੱਚ ਆ ਗਿਆ ਸੀਗਾ, ਜਦੋਂ ਉਹਨਾਂ 'ਤੇ ਸਾਈਨ ਕਰ ਦਿੱਤੇ ਗਏ ਸੀਗੇ। ਇਸ ਦੇ ਨਾਲ ਕਹਿੰਦੇ ਵੀ ਜਿਹੜੀ ਪਰਮਿਟ ਲੈਣੇ ਤੇ ਪਲੈਨਿੰਗ ਪ੍ਰੋਸੈਸ ਆ ਅਫੋਰਡੇਬਲ ਹਾਊਸਿੰਗ ਦੇ ਲਈ, ਉਸ ਨੂੰ ਸਟ੍ਰੀਮਲਾਈਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਸੀ। ਕਹਿੰਦੇ ਵੀ ਸੈਨ ਫਰਾਂਸਿਸਕੋ ਦੇ ਵਿੱਚ ਇਹਦੇ ਕਰਕੇ 2017 ਤੋਂ ਲੈ ਕੇ ਹੁਣ ਤੱਕ 2000 ਘਰ ਜਿਹੜੇ ਆ ਉਹ ਡਿਲੀਵਰ ਕੀਤੇ ਜਾ ਸਕਦੇ ਆ, ਜਾ ਚੁੱਕੇ ਨੇ, ਤੇ 1000 ਜਿਹੜੇ ਪਾਈਪਲਾਈਨ ਦੇ ਵਿੱਚ ਆ। SB 35 2035 ਦੇ ਵਿੱਚ ਐਕਸਪਾਇਰ ਜਿਹੜਾ ਉਹ ਹੋਣ ਜਾ ਰਿਹਾ ਹੈ। ਜਿਹੜਾ ਪਰਮਿਟਿੰਗ ਤੇ ਪਲੈਨਿੰਗ ਪ੍ਰੋਸੈਸ ਦਾ ਇਹਨਾਂ ਨੇ ਸਟ੍ਰੀਮਲਾਈਨ ਜਿਹੜਾ ਉਹ ਕੀਤਾ ਸੀਗਾ। ਤੇ ਜਿਹੜੇ ਸਕਾਟ ਵੀਨਰ ਆ ਉਹ ਚਾਹੁੰਦੇ ਆ ਵੀ ਇਸ ਨੂੰ ਐਕਸਪਾਇਰ ਨਾ ਹੋਣ ਦਿੱਤਾ ਜਾਵੇ ਤੇ ਅੱਗੇ ਇਸ ਨੂੰ ਐਕਸਟੈਂਡ ਕਰ ਦਿੱਤਾ ਜਾਵੇ। ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਵੀ SB 423 SB 423 ਜਿਹੜਾ ਬਿੱਲ ਹੈਗਾ ਆ, ਉਸ ਨੂੰ ਉਹਨਾਂ ਨੇ ਅਨਾਊਂਸ ਕੀਤਾ। ਕਹਿੰਦੇ ਵੀ ਜੇ ਉਹ ਸਾਈਨ ਹੋ ਜਾਂਦਾ ਹੈ ਲਾਅ ਦੇ ਵਿੱਚ, ਤਾਂ SB 35 ਦੀ ਜਿਹੜੀ ਐਕਸਪਾਇਰੇਸ਼ਨ ਡੇਟ ਆ ਉਸ ਨੂੰ ਹਟਾ ਦਿੱਤਾ ਜਾਊਗਾ। ਉਹ ਮੰਨਦੇ ਆ ਵੀ ਇਸ ਬਿੱਲ ਆਉਣ ਦੇ ਨਾਲ ਜਿਹੜੀ ਅਫੋਰਡੇਬਲ ਹਾਊਸਿੰਗ ਦੀ ਕ੍ਰਾਈਸਿਸ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਚੱਲ ਰਹੀ ਹੈਗੀ ਆ, ਉਹ ਜਿਹੜੀ ਉਸ ਦੇ ਨਾਲ ਕੁਝ ਡਿਫਰੈਂਸ ਆ ਉਹ ਹੋ ਜਾਵੇਗਾ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇਸ ਮੌਕੇ 2.5 ਮਿਲੀਅਨ ਨਵੇਂ ਘਰਾਂ ਦੀ ਜਿਹੜੀ ਉਹ ਜ਼ਰੂਰਤ ਆ ਅਗਲੇ 8 ਸਾਲਾਂ ਦੇ ਵਿੱਚ, ਜੇ ਸਾਰੇ ਲੋਕਾਂ ਦੇ ਲਈ ਰਿਹਾਇਸ਼ ਚਾਹੀਦੀ ਆ ਤਾਂ।